दर्शकों ब्रेक तो बाद ਤੁਹਾਡਾ ਸਵਾਗਤ ਹੈ ਜੀ। ਡਾਕਟਰ ਸਾਹਿਬ ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਸਪੇਨ ਤੋਂ ਰਜਿੰਦਰਪਾਲ ਸਿੰਘ ਜੀ ਦਾ। ਇਹ ਲਿਖਦੇ ਹਨ, ਸਤਿਕਾਰਯੋਗ ਪਿਤਾ ਸਮਾਨ ਡਾਕਟਰ ਅਮਰਜੀਤ ਸਿੰਘ ਜੀ ਅਤੇ ਭੈਣ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਨੂੰ ਯਾਦ ਹੋਣਾ ਹੈ ਕਿ ਮੈਂ ਤੁਹਾਨੂੰ ਪਹਿਲਾਂ ਨਿਊ ਜਰਸੀ ਗੁਰੂ ਘਰ ਅਤੇ ਫਿਰ ਜਸਬੀਰ ਸਿੰਘ ਦੇ ਘਰ ਮਿਲਿਆ ਸੀ। ਤੁਹਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਸੀ। ਮੈਨੂੰ ਜਸਬੀਰ ਸਿੰਘ ਨੇ ਦੱਸਿਆ ਸੀ ਕਿ ਕਿਵੇਂ ਤੁਸੀਂ ਆਪਣਾ ਸਾਰਾ ਪਰਿਵਾਰ ਛੱਡ ਕੇ ਕੌਮ ਲਈ ਆਪਣਾ ਸਾਰਾ ਜੀਵਨ ਲਗਾ ਦਿੱਤਾ ਹੈ। ਕੌਮ ਤੁਹਾਡੀ ਰਿਣੀ ਰਹੇਗੀ ਅਤੇ ਸਦੀਆਂ ਤੱਕ ਤੁਹਾਨੂੰ ਹੀਰੇ ਵਜੋਂ ਯਾਦ ਰੱਖੇਗੀ, ਪਰ ਕੌਮ ਬਾਦਲ ਨੂੰ ਵੀ ਮੁੱਦਤਾਂ ਤੱਕ ਯਾਦ ਰੱਖੇਗੀ। ਗੱਦਾਰੇ ਕੌਮ ਜਾਣ ਕੇ ਸਿੱਖੀ ਨੂੰ ਸਿਉਂਕ ਵਾਂਗ ਖਾ ਗਿਆ ਬਾਦਲ, ਗੱਦਾਰੇ ਕੌਮ। ਪੰਜਾਬ ਨੂੰ ਡੋਬਣ ਵਾਲੇ ਸਹੀ ਰੂਪ ਵਿੱਚ ਅਕਾਲੀ ਦਲ ਬਾਦਲ ਹੀ ਕਸੂਰਵਾਰ ਹਨ। ਇਹਨਾਂ ਨੇ ਸੰਤ ਭਿੰਡਰਾਂ ਵਾਲਿਆਂ ਨਾਲ ਗੱਦਾਰੀ ਕੀਤੀ, ਹਰਮੰਦਰ ਸਾਹਿਬ ਤੇ ਕਹਿ ਕੇ ਹਮਲਾ ਕਰਵਾਇਆ। ਬਾਦਲ RSS ਦਾ ਏਜੰਟ ਹੈ। ਇਹ ਪੰਜਾਬ ਵਿੱਚ ਖੁਦ ਇਹੋ ਜਿਹੇ ਗਲਤ ਕੰਮ ਕਰਵਾ ਰਿਹਾ ਹੈ ਤਾਂ ਜੋ ਅਕਾਲੀ ਸਦੀਆਂ ਤੱਕ ਬਦਨਾਮ ਰਹਿਣ, ਤਾਂ ਜੋ ਲੋਕ ਭੁੱਲ ਕੇ ਵੀ ਅਕਾਲੀਆਂ ਨੂੰ ਵੋਟ ਨਾ ਪਾਉਣ। ਬਾਦਲ ਦਾ ਇੱਕੋ ਇੱਕ ਏਜੰਡਾ ਹੈ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਾਉਣੀ। ਇਸ ਦੇ ਸਬੂਤ ਵੇਖ ਲਓ। ਭਾਜਪਾ ਨੇ ਇੱਕ ਵੀ ਪੈਸਾ ਪੰਜਾਬ ਨੂੰ ਨਹੀਂ ਦਿੱਤਾ ਤੇ ਬਾਦਲ BJP ਦੇ ਸੋਲੇ ਗਾਉਂਦਾ ਰਹਿੰਦਾ ਹੈ। ਸਿੱਖ ਕੈਦੀਆਂ ਦੀ ਰਿਹਾਈ ਨਾ ਹੋਣ ਦੇਣੀ, RSS ਦੇ ਕਹਿਣ ਤੇ ਮੂਲ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾ ਕੇ ਬਿਕਰਮੀ ਕੈਲੰਡਰ ਲਾਗੂ ਕਰਨਾ, RSS ਵੱਲੋਂ ਹਥਿਆਰਾਂ ਨਾਲ ਪੰਜਾਬ ਪੁਲਿਸ ਦੀ ਸ਼ਹਿ ਤੇ ਮੁਜ਼ਾਹਰੇ ਕਰਨੇ, ਪਰ ਜਦੋਂ ਸਿੱਖ ਜਥੇਬੰਦੀਆਂ ਮੁਜ਼ਾਹਰੇ ਕਰਦੀਆਂ ਨੇ ਤਾਂ ਉਹਨਾਂ ਨੂੰ ਜੇਲ੍ਹ ਮਿਲਦੀ ਹੈ। ਜਿਉਂ-ਜਿਉਂ ਵੋਟਾਂ ਹੋਰ ਨੇੜੇ ਆਉਣਗੀਆਂ ਤਿਉਂ-ਤਿਉਂ ਬਾਦਲ ਪੰਜਾਬ ਲਈ ਹੋਰ ਵੀ ਜ਼ਿਆਦਾ ਤਾਨਾਸ਼ਾਹੀ ਵਾਲੇ ਹਾਲਾਤ ਪੈਦਾ ਕਰੇਗਾ ਤਾਂ ਜੋ ਲੋਕ ਅਕਾਲੀਆਂ ਤੋਂ ਹੋਰ ਬੁਰੀ ਤਰ੍ਹਾਂ ਅਕਾਲੀਆਂ ਤੋਂ ਨਫ਼ਰਤ ਕਰਨ। ਕਾਂਗਰਸ ਨੂੰ ਤਾਂ ਬਾਦਲ ਮਤਰੇਈ ਮੰਗ ਕਹਿ ਦਿੰਦੀ ਸੀ ਕਿ ਇਹ ਪੈਸੇ ਨਹੀਂ ਦਿੰਦੇ, ਪਰ ਹੁਣ ਤਾਂ ਬਾਦਲ ਦੇ ਪਤੀ ਪਤਨੀ ਵਾਲੇ ਰਿਸ਼ਤੇਦਾਰ ਬੈਠੇ ਨੇ ਸੈਂਟਰ ਵਿੱਚ। ਤੁਸੀਂ ਦੇਖ ਲੈਣਾ 2017 ਤੱਕ ਬਾਦਲ ਹੋਰ ਇਹੋ ਜਿਹੇ ਕਾਨੂੰਨ ਬਣਾਏਗਾ ਤਾਂ ਜੋ ਲੋਕ ਅਕਾਲੀਆਂ ਤੋਂ ਦੁਖੀ ਹੋ ਕੇ BJP ਨੂੰ ਵੋਟਾਂ ਪਾਉਣ। BJP ਦੀ ਸਰਕਾਰ ਲਿਆਉਣ ਲਈ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੀ BJP ਨੂੰ ਸਪੋਰਟ ਕਰਨਗੇ। ਇਹ ਸਪੋਰਟ ਇਸ ਤਰ੍ਹਾਂ ਦੀ ਹੋਵੇਗੀ ਕਿ ਕਾਂਗਰਸ ਅਤੇ ਆਮ ਵਾਲੇ ਆਪਸ 'ਚ ਹੀ ਲੜੀ ਜਾਣਗੇ। ਇਸ ਸਭ ਪਿੱਛੇ ਮਕਸਦ ਇੱਕੋ ਹੈ ਕਿ ਪੰਜਾਬ 'ਚ BJP ਦੀ ਸਰਕਾਰ ਬਣਾਈ ਜਾਵੇ ਅਤੇ ਸਿੱਖੀ ਦੀ ਹੋਂਦ ਖਤਮ ਕੀਤੀ ਜਾਵੇ। ਇਸ ਪਿੱਛੇ ਏਜੰਸੀ ਰਾਹ ਦਾ ਹੱਥ ਹੈ ਜਿਹੜੀ ਇਹਨਾਂ ਸਾਰਿਆਂ ਨੂੰ ਹੁਕਮ ਦਿੰਦੀ ਹੈ। ਸੈਂਟਰ 'ਚ ਸਰਕਾਰ ਕਿਸੇ ਵੀ ਪਾਰਟੀ ਦੀ ਹੋਵੇ, ਉਹਨਾਂ ਦੇ ਕੋਈ ਵੀ ਏਜੰਡੇ ਹੋਣ, ਪਰ ਉਹਨਾਂ ਵਿੱਚ ਇੱਕ ਏਜੰਡਾ ਜ਼ਰੂਰ ਹੁੰਦਾ ਹੈ ਕਿ ਸਿੱਖਾਂ ਦੀ ਨਸਲਕੁਸ਼ੀ ਕਿਵੇਂ ਕਰਨੀ ਹੈ। ਇਸ ਸਭ ਪਿੱਛੇ ਰਾਹ ਦਾ ਹੀ ਹੱਥ ਹੁੰਦਾ ਹੈ। ਰਾਹ ਏਜੰਸੀ RSS ਦੁਆਰਾ ਹੀ ਚਲਾਈ ਜਾਂਦੀ ਹੈ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ? ਵੀਰ ਰਜਿੰਦਰਪਾਲ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ ਜੀ। ਉਹਨਾਂ ਨੇ ਵਾਪਸ ਸਪੇਨ ਜਾ ਕੇ ਲਿਖਿਆ, ਉਹ ਆਪਣੇ ਪਰਿਵਾਰ ਨਾਲ ਇੱਥੇ ਆਏ ਸਨ ਨਿਊ ਜਰਸੀ ਜਦੋਂ ਗੁਰਦੁਆਰਾ ਸਾਹਿਬ ਗਲੈਨ ਰੌਕ ਦੀ 40th ਐਨੀਵਰਸਰੀ ਸੀ ਜੀ। ਸੋ ਗੁਰਦੁਆਰਾ ਸਾਹਿਬ ਵੀ ਮਿਲੇ। ਉਸ ਮੌਕੇ ਤੇ ਸਰਦਾਰ ਪਾਲ ਸਿੰਘ ਪੁਰੇਵਾਲ ਵੀ ਐਡਮਿੰਟਨ ਕੈਨੇਡਾ ਤੋਂ ਆਏ ਹੋਏ ਸਨ, ਔਰ ਬਾਅਦ ਦੇ ਵਿੱਚ ਭਾਈ ਜਸਬੀਰ ਸਿੰਘ ਜਿਹੜੇ ਸਿੱਖ ਯੂਥ ਆਫ ਅਮਰੀਕਾ ਦੇ ਲੰਮੇ ਸਮੇਂ ਤੋਂ ਐਕਟਿਵਿਸਟ ਨੇ ਜੀ, ਉਹਨਾਂ ਦੇ ਗ੍ਰਹਿ ਵਿਖੇ ਵੀ ਇਹਨਾਂ ਦੇ ਨਾਲ ਮਿਲਣ ਦਾ ਸਬੱਬ ਹੋਇਆ। ਸੋ ਬੜਾ ਪਿਆਰਾ ਇਹਨਾਂ ਦਾ ਪਰਿਵਾਰ ਹੈ, ਬੜੇ ਜਿਹੜਾ ਕੌਮੀ ਪਿਆਰ ਨਾਲ ਲਬਰੇਜ਼ ਨੇ, ਕੌਮ ਦਾ ਦਰਦ ਰੱਖਦੇ ਨੇ। ਔਰ ਮੈਂ ਸਮਝਦਾ ਵੀ ਅਸੀਂ ਸਾਰੇ ਹੀ ਜਿਹੜੇ ਕੌਮ ਦੇ ਜਿਹੜਾ ਭਵਿੱਖ ਦੇ ਲਈ ਕੁਛ ਕਰਨ ਦੀ ਚਾਹਨਾ ਰੱਖਦੇ ਹਾਂ, ਵਰਤਮਾਨ ਦੇ ਵਿੱਚ ਇਸ ਬਾਰੇ ਸੋਚਦੇ ਹਾਂ, ਅਸੀਂ ਸਾਰੇ ਹੀ ਹਮਸਫਰ ਹੈ ਜੀ, ਔਰ ਸਾਰੇ ਹੀ ਇੱਕ ਦੂਜੇ ਦੇ ਸਹਾਰੇ ਦੇ ਨਾਲ ਇੱਕ ਦੂਸਰੇ ਨੂੰ ਉਤਸ਼ਾਹਿਤ ਕਰਕੇ ਹੀ ਇਸ ਰਸਤੇ ਤੇ ਹੋਰ ਵੀ ਜਿਹੜੀ ਹੈ ਮਜ਼ਬੂਤੀ ਨਾਲ ਪੇਸ਼ਕਦਮੀ ਕਰ ਸਕਦੇ ਜੀ। ਉਹਨਾਂ ਨੇ ਬਾਦਲ ਬਾਰੇ ਬਿਲਕੁਲ ਠੀਕ ਐਨਾਲਿਸਿਸ ਦਿੱਤਾ ਹੈ। ਇਹ ਵੱਖਰੀ ਗੱਲ ਹੈ ਕਿ ਤਨਖਾਹਦਾਰ ਜਥੇਦਾਰਾਂ ਨੇ ਉਸ ਨੂੰ ਫਖਰੇ ਕੌਮ ਔਰ ਪੰਥ ਰਤਨ ਬਣਾ ਦਿੱਤਾ ਹੈ, ਲੇਕਿਨ ਉਹ ਸੱਚਮੁੱਚ ਹੀ ਗਦਾਰੇ ਕੌਮ ਹੈ। ਔਰ ਮੈਂ ਸਮਝਦਾ ਹਾਂ ਵੀ ਲਗਭਗ 550 ਸਾਲ ਦੇ ਇਤਿਹਾਸ 'ਚ ਕੋਈ ਵੀ ਇੰਨਾ ਮਾੜਾ ਬੰਦਾ ਨਹੀਂ ਹੋਇਆ ਜੀ ਜਿਹਨੇ ਸਿੱਖਾਂ ਦਾ, ਕੌਮ ਦਾ, ਸਿੱਖੀ ਸਿਧਾਂਤ ਦਾ ਇੰਨਾ ਜ਼ਿਆਦਾ ਨੁਕਸਾਨ ਕੀਤਾ ਹੋਏ। ਔਰ ਉਹਨਾਂ ਨੇ ਦਿੱਤਾ ਵੀ ਕਿਵੇਂ ਇਹਨੇ ਪਿੰਡਾਂ ਵਾਲਿਆਂ ਨਾਲ ਗਦਾਰੀ ਕੀਤੀ, RSS ਦਾ ਹੱਥ ਠੋਕਿਆ। ਇਹ ਜਿਹੜਾ ਸਿੱਖਾਂ ਨੂੰ, ਅਕਾਲੀਆਂ ਜਾਂ ਸਿੱਖਾਂ ਨੂੰ ਬਦਨਾਮ ਕਰਨ ਦੇ ਲਈ BJP ਦੀ ਖੇਡ ਰਹੇ ਜੀ, ਔਰ ਇਸ ਲਈ ਇਹ ਅਲਟੀਮੇਟਲੀ ਇਹਦਾ ਗੋਲ BJP ਦੀ ਸਰਕਾਰ ਪੰਜਾਬ 'ਚ ਬਣਾਉਣਾ ਹੈ। ਔਰ ਇਸ ਦੇ ਲਈ ਜਿਹੜੀਆਂ ਦੂਸਰੀਆਂ ਹੱਕੀ ਮੰਗਾਂ ਨੇ ਉਹਨਾਂ ਦੇ ਰਸਤੇ 'ਚ ਰੁਕਾਵਟ ਹੈ, ਭਾਵੇਂ ਸਿੱਖ ਬੰਦੀਆਂ ਦੀ ਰਿਹਾਈ ਦਾ ਮੁੱਦਾ ਹੈ ਜਾਂ ਨਾਨਕਸ਼ਾਹੀ ਕੈਲੰਡਰ ਦਾ ਭੋਗ ਪਾ ਕੇ ਜਿਵੇਂ ਹਿੰਦੂਤਵੀ ਬਿਕਰਮੀ ਕੈਲੰਡਰ ਲਾਗੂ ਕੀਤਾ ਹੈ,
ਜਾਂ ਜਿਵੇਂ ਪੰਜਾਬ ਦੇ ਵਿੱਚ ਸ਼ਿਵ ਸੈਨਾ ਔਰ ਬਜਰੰਗ ਦਲ ਔਰ ਸਾਰੀਆਂ ਜਿਹੜੀਆਂ ਹਿੰਦੂਤਵੀ ਆਊਟਫਿਟਸ ਨੇ ਉਹਨਾਂ ਨੂੰ ਹਥਿਆਰਾਂ ਨਾਲ ਲੈਸ ਹੋ ਕੇ ਮੁਜ਼ਾਹਰੇ ਕਰਨ ਦਾ ਜਿਹੜਾ ਹੈ ਬੇਰੋਕ ਟੋਕ ਜਿਹੜਾ ਉਹ ਹੱਕ ਦਿੱਤਾ ਜੀ। ਔਰ ਇਹਨਾਂ ਦਾ ਇਹ ਕਹਿਣਾ ਹੈ ਕਿ ਵੀ ਚੋਣਾਂ ਦੇ ਨੇੜੇ ਆ ਕੇ ਹੋਰ ਵੀ ਇਸ ਕਿਸਮ ਦੀਆਂ ਕਰਤੂਤਾਂ ਕਰੇਗਾ ਤਾਂ ਕਿ ਬੀਜੇਪੀ ਦੀ ਸਰਕਾਰ ਪੰਜਾਬ ਦੇ ਵਿੱਚ ਬਣੇ। ਔਰ ਤਾਂ ਹੀ ਇਹ ਹੈ ਵੀ ਇਹਦੇ ਜਿਹਨੂੰ ਪਤੀ ਪਤਨੀ ਦਾ ਰਿਸ਼ਤਾ ਇਹ ਕਹਿੰਦਾ ਹੈ ਬੀਜੇਪੀ ਨਾਲ, ਉਹਨਾਂ ਨੇ ਸੈਂਟਰ ਨੇ ਕੁਝ ਵੀ ਪੰਜਾਬ ਨੂੰ ਨਹੀਂ ਦਿੱਤਾ ਹੈ ਔਰ ਰਾਹ ਜਿਹੜੀ ਹੈ ਉਹ ਇਹ ਖੇਡ ਖੇਡਦੀ ਹੈ, ਭਾਵੇਂ ਉਹ ਕਾਂਗਰਸ ਔਰ ਆਮ ਆਦਮੀ ਪਾਰਟੀ ਵੀ ਆਪਸ ਵਿੱਚ ਲੜਨਗੇ ਔਰ ਅਲਟੀਮੇਟਲੀ ਬੀਜੇਪੀ ਨੂੰ ਪਾਵਰ ਦੇਣੀ ਹੀ ਇਹਨਾਂ ਦਾ ਮਕਸਦ ਹੈ ਜੀ। ਦੇਖੋ ਵੈਸੇ ਜਿਵੇਂ ਬਾਦਲ ਬੀਜੇਪੀ ਦੇ ਲਈ ਜੋ ਕਰ ਰਿਹਾ ਹੈ, ਜਿਹੜੇ ਇਹਨਾਂ ਦੇ ਇਹ ਠੀਕ ਹੈ ਕਿ ਵੀ ਉਹ ਇਸ ਕਿਸਮ ਦੀ ਇੱਕ ਡਸਟ ਜ਼ਰੂਰ ਉਡਾਉਂਦੇ ਨੇ, ਘੱਟਾ ਜ਼ਰੂਰ ਉਡਾਉਂਦੇ ਨੇ ਕਿ ਵੀ ਅਸੀਂ ਇਹਨੂੰ ਪਾਸੇ ਕਰ ਦਈਏ, ਜਾਂ ਯਤਨ ਵੀ ਕੀਤਾ, ਲੱਗਦਾ ਵੀ ਹੈ ਸਾਨੂੰ ਵੀ ਲੱਗਦਾ ਸੀ ਵੀ ਬੀਜੇਪੀ ਸਮਝਦੀ ਹੈ ਹੁਣ ਇਹਨਾਂ ਦਾ ਦਿਮਾਗ ਇੰਨਾ ਖਰਾਬ ਹੋ ਗਿਆ ਵੀ ਹੱਥ ਠੋਕੇ ਦੀ ਵੀ ਲੋੜ ਨਹੀਂ, ਸਿੱਧਾ ਹੀ ਹੱਥ ਫੜ ਲਓ। ਲੇਕਿਨ ਜਿਸ ਤਰੀਕੇ ਨਾਲ ਜਿੰਨਾ ਗੁਣਕਾਰੀ ਜਾਂ ਯੂਜ਼ਫੁਲ ਇਹ ਹੈ ਉਨਾ ਸ਼ਾਇਦ ਜੇ ਬੀਜੇਪੀ ਦੀ ਸਰਕਾਰ ਬਣ ਜਾਏ ਤੇ ਉਹ ਸਾਡਾ ਇੰਨਾ ਨੁਕਸਾਨ ਨਾ ਕਰ ਸਕੇ, ਕਿਉਂਕਿ ਉਹਦੇ 'ਚ ਤੁਹਾਨੂੰ ਐਨਮੀ ਆਇਡੈਂਟੀਫਾਈਡ ਹੁੰਦਾ ਹੈ। ਹਮੇਸ਼ਾ ਨੁਕਸਾਨ ਉਸ ਲੜਾਈ 'ਚ ਹੁੰਦਾ ਹੈ ਜਿਹਦੇ 'ਚ ਦੁਸ਼ਮਣ ਕੈਮੋਫਲੇਜ ਹੁੰਦਾ ਕਿ ਹੋਰ ਤੁਹਾਡੀ ਵਰਗੀ ਸ਼ਕਲੋ ਸੂਰਤ ਵਾਲਾ ਤੁਹਾਡੇ ਸਾਹਮਣੇ ਖੜਾ ਹੈ। ਹੁਣ ਜਿਹੜਾ ਜੇ ਕੋਈ ਨੌਨ ਸਿੱਖ ਸਾਡੇ 'ਚ ਵੜਨਾ ਚਾਹੇ ਦਾਇਰਾਕਾਰ ਜਾਂ ਦੂਜੇ, ਉਹਨੂੰ ਤਾਂ ਅਸੀਂ ਪਛਾਣ ਲਾਂਗੇ ਹੁਣ, ਪਰ ਜਦੋਂ ਉਹ ਪੰਜ ਕਕਾਰ ਔਰ ਪੂਰਾ ਦਰਸ਼ਨੀ ਬਣ ਕੇ ਤੁਹਾਡੇ 'ਚ ਵੜੇਗਾ, ਉਹ ਤੁਹਾਡੇ ਤੋਂ ਉੱਚੀ ਖਾਲਿਸਤਾਨ ਦੇ ਨਾਅਰੇ ਲਾਏਗਾ, ਤੁਹਾਡੇ ਤੋਂ ਉੱਚੀ ਹਮਾਇਤ ਕਰੇਗਾ, ਤੇ ਉਹ ਜ਼ਾਹਰ ਹੈ ਕਿ ਵੀ ਤੁਹਾਡੇ ਕੋਲ ਤਾਂ ਕੋਈ ਤਰੀਕਾ ਨਹੀਂ ਹੈ ਪਰਖਣ ਦਾ। ਜੀ ਜੀ। ਔਰ ਉਹੀ ਅਲਟੀਮੇਟਲੀ ਜਦੋਂ ਇਨਫਿਲਟ੍ਰੇਟ ਕਰਦੇ ਨੇ ਉਹ ਇਸ ਤਰੀਕੇ ਦੇ ਨਾਲ ਹੀ ਕਰਦੇ ਨੇ। ਸੋ ਬਾਦਲ ਉਹਨਾਂ ਨੂੰ ਸ਼ੂਟ ਕਰਦੇ ਔਰ ਮੈਂ ਸਮਝਦਾ ਕਿ ਜਿਹੜਾ ਇਸ ਦੇ ਲਈ ਇਹ ਤਾਂ ਕੋਈ ਸ਼ੱਕ ਨਹੀਂ ਹੈ ਵੀ ਇਹ ਰਾਹ ਦੀ ਖੇਡ ਹੈ। ਔਰ ਅੱਜ ਹੀ ਮੇਰਾ ਖਿਆਲ ਹੈ ਇਸ ਮੁੱਦੇ ਦੇ ਉੱਤੇ ਗੱਲਬਾਤ ਵੀ ਕਰਨਗੇ ਕਿ ਵੀ ਰਾਹ ਕਿਵੇਂ ਸਿੱਖਾਂ ਦੇ ਹਵਾਲੇ ਨਾਲ ਤਾਂ ਪੰਜਾਬ 'ਚ ਖੇਡ ਹੀ ਰਹੀ ਹੈ। ਈਵਨ ਪਾਕਿਸਤਾਨ ਦੇ ਵਿੱਚ ਉਹ ਬਲੋਚਿਸਤਾਨ ਹੋਏ, ਉਹ ਸਿੰਧ ਹੋਏ, ਔਰ ਕਿਵੇਂ ਇੱਕ ਅੰਦਾਜ਼ੇ ਮੁਤਾਬਕ, ਕਿਉਂਕਿ ARY ਇੱਕ ਨੈਟਵਰਕ ਹੈ, ਉਹਦੇ ਤੇ ਡਾਕਟਰ ਇਕਤਦਾਰ ਕਰਾਮਤ ਚੀਮਾ ਇਹ ਬੜੇ ਵੱਡੇ ਸਕਾਲਰ ਨੇ, ਕਿਸੇ ਵੇਲੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਰਜਿਸਟਰਾਰ ਵੀ ਰਹੇ ਸ਼ਾਰਟ ਟਾਈਮ ਲਈ, ਔਰ ਸਿੱਖਾਂ ਦੇ ਮਾਮਲੇ 'ਚ ਗੁਰੂ ਅਰਜਨ ਸਾਹਿਬ ਦੇ ਉੱਤੇ ਉਹਨਾਂ ਨੇ ਬੜੇ ਰਿਸਰਚ ਪੇਪਰ ਲਿਖੇ ਨੇ। ਔਰ ਪਿਛਲੇ ਦਿਨਾਂ 'ਚ ਈਵਨ ਕੈਨੇਡਾ ਦੇ ਗੁਰੂ ਘਰ ਜਿਹੜੇ ਨਗਰ ਕੀਰਤਨ ਸਨ ਉਹਨਾਂ 'ਚ ਵੀ ਖਾਸ ਮਹਿਮਾਨ ਸਨ ਜੀ। ਹੁਣ ਵੀ ਸ਼ਾਇਦ ਕਾਂਗਰੈਸ਼ਨਲ ਬਰੀਫਿੰਗ ਹੋਣੀ ਹੈ ਜੂਨ 3 ਨੂੰ ਵਾਸ਼ਿੰਗਟਨ 'ਚ, ਉਹਦੇ 'ਚ ਵੀ ਇੱਕ ਉਹ ਹੋਣਗੇ ਪ੍ਰੈਜ਼ੈਂਟ। ਸੋ ਉਹਨਾਂ ਨੇ ਉਹ ਆਰਟੀਕਲ ARY 'ਚ ਲਿਖਿਆ ਸੀ ਕਿ ਵੀ ਕਿੰਨੇ ਹਜ਼ਾਰ ਰਾਹ ਦੇ ਬੰਦੇ ਕਿਹੜੇ ਕਿਹੜੇ ਸੂਬੇ ਦੇ ਵਿੱਚ ਪਾਕਿਸਤਾਨ 'ਚ ਐਕਟਿਵ ਨੇ, ਕਿਵੇਂ ਉਹ ਉਹਨਾਂ ਦੇ ਆਪਣੇ ਬੰਦਿਆਂ ਨੂੰ ਵੀ ਮਾਰ ਰਹੇ ਨੇ, ਜੇ ਸ਼ੀਆ ਸੁੰਨੀ ਨੇ ਇੱਕ ਉਹਨਾਂ ਦਾ ਮਾਰਤਾ ਇੱਕ ਉਹਨਾਂ ਦਾ ਮਾਰਤਾ, ਆਪਸ 'ਚ ਲੜਾਉਣ ਦੀ ਲਾਈਨ ਹੈ। ਔਰ ਕਿਵੇਂ ਅਫਗਾਨਿਸਤਾਨ ਦੇ ਜਿਹੜੇ ਸ਼ਹਿਰ ਇੱਧਰ ਲੱਗਦੇ ਨੇ ਪਾਕਿਸਤਾਨ ਨਾਲ ਉੱਥੇ ਉਹਨਾਂ ਨੇ ਹੈੱਡਕੁਆਟਰ ਬਣਾਏ ਹੋਏ ਨੇ। ਸੋ ਜੇ, ਔਰ ਮੈਨੂੰ ਯਾਦ ਨਹੀਂ ਹੈ ਸ਼ਾਇਦ ਫਿਗਰ 28,000 ਕਿ ਕਿੰਨੀ ਉਹਨਾਂ ਨੇ ਦਿੱਤੀ ਹੈ, ਜਿਹੜੀ ਕਿ ਉਹਨਾਂ ਨੇ ਡਿਵੀਜ਼ਨ ਕੀਤੀ ਕਿ ਕਿੰਨੇ ਹਜ਼ਾਰ ਪੰਜਾਬ 'ਚ, ਕਿੰਨਾ ਸਿੰਧ 'ਚ, ਕਿੰਨਾ ਬਲੋਚਿਸਤਾਨ 'ਚ, ਕਿੰਨਾ ਖੈਬਰ ਪਖਤੂਨਵਾ ਉਸ ਆਰਟੀਕਲ 'ਚ। ਔਰ ਉਸ ਇਸ਼ੂ ਤੇ ਅੱਜ ਉਹ ਗੱਲ ਵੀ ਕਰਨਗੇ ਕਿ ਕਿਵੇਂ ਜਿਹੜੀ ਹੈ ਰਾਹ ਦੀ ਇਨਫਿਲਟ੍ਰੇਸ਼ਨ ਹੈ। ਪਰ ਜੇ ਅਸੀਂ ਪੰਜਾਬ ਦੇ ਹਵਾਲੇ ਨਾਲ ਦੇਖੀਏ ਤਾਂ 47 ਤੋਂ ਬਾਅਦ ਹੀ ਜਦੋਂ ਸਾਨੂੰ ਕ੍ਰਿਮੀਨਲ ਟ੍ਰਾਈਬਲ ਆਉਂਦੇ ਆ ਕਿ ਜਰਾਇਮ ਪੇਸ਼ਾ ਕਬੀਲਾ ਹੈ, ਉਸ ਤੋਂ ਬਾਅਦ ਇੱਕ ਟਾਸਕ ਜਿਹੜੀ ਪਰਮਾਨੈਂਟ ਹਰ ਸਰਕਾਰ ਦੇ ਹੁੰਦੇ ਆ ਵੀ ਏਜੰਸੀਆਂ ਦੀ ਹੁੰਦੀ, ਕਿਉਂਕਿ ਸਰਕਾਰਾਂ ਬਦਲਣ ਦੇ ਨਾਲ ਜਿਹੜਾ ਏਜੰਸੀਆਂ ਦਾ ਨੈਟਵਰਕ ਨਹੀਂ ਬਦਲਦਾ, ਇਹ ਬਹੁਤਿਆਂ ਨੂੰ ਭੁਲੇਖਾ ਹੁੰਦਾ ਹੈ। ਔਰ ਈਵਨ ਅਮਰੀਕਾ 'ਚ ਵੀ ਇਵੇਂ ਹੀ ਹੁੰਦਾ। ਓਬਾਮਾ ਅੱਜ ਹੈ, ਕੱਲ ਨੂੰ ਕੋਈ ਹੋਰ ਆ ਜਾਏ, ਉਸ ਤੋਂ ਪਹਿਲਾਂ ਕਲਿੰਟਨ ਸੀ, ਕੋਈ ਦੇ ਨਾਲ CIA ਜਾਂ FBI ਜਿਹੜੇ ਇਹਨਾਂ ਦੇ ਨੇ ਤੌਰ ਤਰੀਕੇ ਉਹ ਥੋੜੀ ਬਦਲਦੇ ਨੇ, ਉਹ ਉਸੇ ਤਰ੍ਹਾਂ ਹੀ ਜਾਰੀ ਰਹਿੰਦੇ ਨੇ। ਔਰ ਉਹਨਾਂ ਦੀਆਂ ਨੀਤੀਆਂ ਵੀ, ਈਵਨ ਮਿਲਟਰੀ ਲਾਈਨ ਵੀ, ਪੈਂਟਾਗਨ ਵੀ। ਔਰ ਇਹੀ ਕਾਰਨ ਹੈ ਕਿ ਜੇ ਓਬਾਮਾ ਕੋ ਕਾਮਯਾਬ ਨਹੀਂ ਹੋਇਆ ਫੋਰਨ ਪਾਲਿਸੀ ਦੇ ਮਾਮਲੇ 'ਚ ਜਾਂ ਜੋ ਇਹਦੇ ਪ੍ਰੋਮਿਸਿਸ ਸੀ, ਕਿਉਂਕਿ ਪੈਂਟਾਗਨ ਜਿਹੜਾ ਫੌਜੀ ਹੈੱਡਕੁਆਟਰ ਹੈ ਉਹ ਅਲਟੀਮੇਟਲੀ ਨੀਤੀਆਂ ਉਹਨਾਂ ਦੀਆਂ ਚੱਲਦੀਆਂ ਨੇ, ਕਹਿਣ ਨੂੰ ਸੈਕਟਰੀ ਆਫ ਸਟੇਟ ਹੁੰਦਾ ਪਰ ਪਾਵਰ ਇਹਨਾਂ ਦੇ ਹੱਥ 'ਚ ਹੁੰਦੀ। ਸੋ ਅਲਟੀਮੇਟਲੀ ਭਾਰਤ ਦੇ ਹਵਾਲੇ ਨਾਲ ਤਾਂ ਇਹ ਇੰਨੀਆਂ ਪਾਵਰਫੁਲ ਨੇ ਏਜੰਸੀਆਂ। ਈਵਨ ਨਈਅਰ ਵਰਗਾ ਜਿਹੜਾ ਇਹਨਾਂ ਦਾ ਹੀ ਨੈਸ਼ਨਲਿਸਟ ਹੈ, ਉਹਨੇ ਲਿਖਿਆ ਸੀ ਕਿ ਵੀ ਰਾਜੀਵ ਗਾਂਧੀ ਔਰ ਬੇਨਜ਼ੀਰ ਦਾ ਇਹ ਸਮਝੌਤਾ ਹੋਇਆ ਸੀ। ਬੇਨਜ਼ੀਰ ਨੂੰ ਰਾਜੀਵ ਗਾਂਧੀ ਨੇ ਕਿਹਾ ਕਿ ਵੀ ਤੂੰ ਖਾਲਿਸਤਾਨ ਦੇ ਜਿਹੜੇ ਨੇ ਉੱਥੇ ਬੈਠੇ ਹੋਏ ਉਹਨਾਂ ਦੀ ਸਾਨੂੰ ਜਾਣਕਾਰੀ ਦੇ, ਮੂਵਮੈਂਟ ਖਤਮ ਕਰਾਉਣ ਸਾਡੀ ਮਦਦ ਕਰ, ਤੇ ਬਦਲੇ ਦੇ ਵਿੱਚ ਅਸੀਂ ਜਿਹੜਾ ਉਸ ਦੇ ਉੱਤੇ ਸਾਇਚਿਨ ਦੇ ਉੱਤੇ, ਜਿਹੜੀ ਸਾਇਚਿਨ ਗਲੇਸ਼ੀਅਰ ਹੈ, ਭਾਰਤੀ ਫੌਜ ਨੇ 84 ਦੇ ਵਿੱਚ ਉੱਥੇ ਕਬਜ਼ਾ ਕੀਤਾ ਸੀ ਪਾਕਿਸਤਾਨ ਤੋਂ ਖੋਹ ਕੇ, ਉਹ ਵਾਪਸ ਕਰ ਦੇਣਗੇ।
ਉਹਨੇ ਕਿਹਾ ਜੀ ਵੀ ਬੇਨਜ਼ੀਰ ਨੇ ਤਾਂ ਆਪਣਾ ਕੰਮ ਕਰ ਦਿੱਤਾ ਪਰ ਰਾਜੀਵ ਗਾਂਧੀ ਨੇ ਅਲਟੀਮੇਟਲੀ ਜਿਹੜਾ ਉਹ ਮੁੱਕਰ ਗਿਆ। ਫਿਰ ਉਹਨੇ ਕਿਹਾ ਜੀ ਰਾਜੀਵ ਗਾਂਧੀ ਚਾਹੁੰਦਾ ਸੀ ਕਿ ਜੋ ਉਹਨੇ ਕੀਤਾ ਹੈ ਉਹਦੇ ਨਾਲ ਇਕਰਾਰ ਉਹਨੂੰ ਪੂਰਾ ਕਰੇ, ਪਰ ਫੌਜ ਨੇ, ਭਾਰਤੀ ਫੌਜ ਨੇ ਮਨਾ ਕਰ ਦਿੱਤਾ। ਹੁਣ ਜਿਹੜੇ ਲੋਕ ਇਹ ਕਹਿੰਦੇ ਨੇ ਜੀ ਪਾਕਿਸਤਾਨ ਨੂੰ ਤਾਂ ਫੌਜ ਰਨ ਕਰਦੀ ਹੈ, ਹੁਣ ਇਹ ਪੜਨ ਤੋਂ ਬਾਅਦ ਕਿ ਨਈਅਰ ਕਹਿ ਰਿਹਾ ਹੈ ਕਿ ਪੋਲੀਟੀਕਲ ਐਗਰੀਮੈਂਟ ਪੋਲੀਟੀਕਲ ਲੀਡਰ ਨਾਲ ਹੁੰਦਾ ਹੈ, ਲੇਕਿਨ ਉਹ ਇਸ ਲਈ ਨਹੀਂ ਕੀਤਾ ਕਿਉਂਕਿ ਫੌਜ ਨਹੀਂ ਮੰਨੀ। ਸੋ ਭਾਰਤ ਦੇ ਵੀ ਫੌਜ 'ਚ ਵੀ ਉਹੀ ਰਾਤ ਦੀ ਇੰਟੈਲੀਜੈਂਸ ਹੈ, ਮਿਲਟਰੀ ਇੰਟੈਲੀਜੈਂਸ ਆਪਣੇ ਜਿਹੜੇ ਨੇ ਅੰਦਰੋਂ ਪਲਾਟ ਕਰਦੇ ਨੇ ਵੀ ਕਿਸ ਕਿਸਮ ਦਾ ਕੰਮ ਕਰਨਾ। ਸੋ ਜ਼ਾਹਰ ਹੈ ਕਿ ਸਿੱਖ ਇਸ਼ੂ ਦੇ ਉੱਤੇ ਤਾਂ ਪਹਿਲੇ ਦਿਨ ਤੋਂ ਹੀ ਏਜੰਸੀਆਂ ਦਾ ਕੰਮ ਹੈ। ਅੱਜ ਵੀ ਖੇਡ ਜਿਹੜੀ ਹੈ ਰਾਹ ਹੋਏ, ਇੰਟੈਲੀਜੈਂਸ ਬਿਊਰੋ ਹੋਏ, ਕਿਹੜੀਆਂ ਧਿਰਾਂ 'ਚ ਕੌਣ ਕੀ ਹੈ, ਕਿਹਨੂੰ ਬਣਾਉਣਾ ਹੈ, ਕਿਹਨੂੰ ਲਾਉਣਾ ਹੈ, ਇਹ ਇਹਨਾਂ ਦਾ ਹੀ ਕੰਮ ਹੈ। ਸੋ ਇਹਨਾਂ ਦਾ ਵੀਰ ਰਜਿੰਦਰਪਾਲ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਇਹਨਾਂ ਨੇ ਵਾਪਸ ਜਾ ਕੇ ਸਾਨੂੰ ਯਾਦ ਵੀ ਰੱਖਿਆ ਜੀ, ਔਰ ਸਪੇਨ ਤੋਂ ਇਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਇਸ ਨਾਲ ਲੈਣਾ ਬ੍ਰੇਕ। ਵੀਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।